अस्सलाम वालेकुम, सत श्री अकाल। और इस टाइम करतारपुर मौजूद हाँ और इंडियन ਜਿਹੜੇ ਸਾਡੇ ਦੋਸਤ ਆਏ ਹਨ ਯਾਤਰੀ ਜਿੰਨੇ ਵੀ ਇੱਥੇ ਆਏ ਹਨ ਉਹਨਾਂ ਨਾਲ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਅਸੀਂ ਜਾਣੀਏ ਕਿ ਇੱਥੇ ਕਿਸ ਤਰ੍ਹਾਂ ਦਾ ਉਹਨਾਂ ਨੂੰ ਲੱਗ ਰਹੀ ਹੈ ਔਰ ਇੱਥੇ ਕੀ ਉਹਨਾਂ ਨੂੰ ਚੰਗਾ ਹੈ ਕਿ ਹੋਰ ਚੰਗਾ ਕੀਤਾ ਜਾ ਸਕਦਾ ਹੈ ਔਰ ਉਹਨਾਂ ਦੇ ਵਾਸਤੇ ਇਹ ਕਿਤਨੀ ਇੱਕ ਅਹਿਮ ਜਗ੍ਹਾ ਹੈ ਜਿੱਥੇ ਅਸੀਂ ਇਸ ਟਾਈਮ ਖੜੇ ਹਾਂ। ਜੀ ਬਾਜੀ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਸੁਰਜੀਤ ਸਿੰਘ ਅੰਮ੍ਰਿਤਸਰ। ਤੁਸੀਂ ਅੰਮ੍ਰਿਤਸਰ ਤੋਂ ਆਏ ਹੋ? ਹਾਂਜੀ। ਤੇ ਤੁਹਾਡਾ ਪਹਿਲੀ ਵਾਰ ਆਉਣਾ ਹੋਇਆ? ਸੈਕੰਡ ਟਾਈਮ। ਤੁਸੀਂ ਦੂਸਰੀ ਦਫਾ ਆ ਰਹੇ ਹੋ? ਪਹਿਲੀ ਦਫਾ ਕਦੋਂ ਆਉਣਾ ਹੈ? 2 ਜਨਵਰੀ। 2 ਜਨਵਰੀ ਨੂੰ ਵੀ ਪਹਿਲੇ ਤੁਸੀਂ ਇਸੇ ਮਹੀਨੇ ਐਸੇ ਮਹੀਨੇ 'ਚ? ਹਾਂਜੀ। ਫਿਰ ਤੇ ਹੈ ਕਿ ਜਿਹੜੀ ਇੱਕ ਕੁਛ ਹੁੰਦੀਆਂ ਨੇ ਐਵੇਂ ਅਫਵਾਹਾਂ ਰੂਮਰਸ ਜਿਹੜੀਆਂ ਹੁੰਦੀਆਂ ਨੇ ਕਿ ਜਿਹੜਾ ਇੱਕ ਵਾਰੀ ਆ ਗਿਆ ਉਹਨੂੰ ਕੋਈ ਸਾਲ ਬਾਅਦ ਪਰਮਿਸ਼ਨ ਮਿਲੇਗੀ, ਉਹ ਨਹੀਂ। ਨਾ ਤੁਸੀਂ ਕਹਿੰਦੇ ਭਾਈ ਕੱਲ ਹੀ ਜਾ ਸਕਦੇ ਦੁਬਾਰਾ। ਤੁਸੀਂ ਦੁਬਾਰਾ ਤੋਂ ਅਪਲਾਈ ਕਰੋ, ਇੱਕ ਦਫਾ ਆ ਗਏ ਹੋ ਤੁਸੀਂ ਤਾਂ ਦੁਬਾਰਾ ਵੀ ਜਾ ਸਕਦੇ। ਦੂਰਾ ਜਾ ਸਕਦੇ। ਮੈਂ 15 ਦਿਨ ਹੋ ਗਏ ਅਪਲਾਈ ਕੀਤਾ ਸੀ ਤਾਂ ਮੈਂ 30 ਜਨਵਰੀ ਆਪ ਹੀ ਡੇਟ ਲਈ ਸੀ। ਵੀਰਵਾਰ ਮੇਰੀ ਛੁੱਟੀ ਹੁੰਦੀ ਆ ਇਸ ਕਰਕੇ ਮੈਂ ਵੀਰਵਾਰ ਦਾ ਦਿਨ ਹੀ ਰੱਖਿਆ ਵਾ। ਤੇ ਇਹ ਫਿਰ ਦਿਨ ਜਿਹੜਾ ਹੈ ਇਹ ਤੁਸੀਂ ਆਪਣੀ ਮਰਜ਼ੀ ਦਾ ਕੋਈ ਚੂਜ਼ ਕਰਦੇ ਹੋ? ਆਪਣੀ ਮਰਜ਼ੀ ਦਾ, ਕਿਉਂਕਿ ਥੋੜੀ ਦੇਰ ਪਹਿਲਾਂ ਕਰਾਵਾਂਗੇ ਸਾਨੂੰ ਆਪਣੀ ਮਰਜ਼ੀ ਦਾ ਦਿਨ ਮਿਲ ਜਾਏਗਾ। ਇਸ ਕਰਕੇ ਮੈਂ ਇਹ ਚੂਜ਼ ਪਹਿਲਾਂ ਹੀ ਕੀਤਾ ਸੀਗਾ ਕਿ ਵੀਰਵਾਰ ਹੀ ਜਾਣਾ। ਮੇਰੀ ਕਲੋਜ਼ਿੰਗ ਡੇ ਹੈਗਾ ਇਸ ਕਰਕੇ ਮੈਂ ਵੀਰਵਾਰ ਹੀ ਜਾਣਾ। ਠੀਕ ਹੈ, ਮਤਲਬ ਤੁਸੀਂ ਤਾਂ ਫਿਰ ਬੜੀ ਜਲਦੀ ਤੁਹਾਨੂੰ ਇੱਥੋਂ ਦੇਣੀ ਹੋ ਪਰਮਿਸ਼ਨ ਮਿਲ ਗਈ। ਸਿਰਫ ਇਹੋ ਹੀ ਆ ਵੀ ਜਿਹੜੀ ਬਾਰ-ਬਾਰ ਸਾਨੂੰ $20 ਦੇਣੇ ਪੈਂਦੇ ਆ ਇਹ ਓਕੇ ਲੱਗਦੇ ਆ। ਤੁਸੀਂ ਚਾਹੁੰਦੇ ਹੋ ਕਿ ਇੱਕ ਦਫਾ $20 ਦੇ ਤੇ ਦੁਬਾਰਾ ਕਮ ਸੇ ਕਮ ਇੱਕ ਮਹੀਨੇ 2 ਵਾਰਾਂ ਤੇ ਬੰਦਾ ਆ ਸਕੇ ਕਮ ਸੇ ਕਮ। ਨਹੀਂ ਇਹ ਤਾਂ ਤੁਹਾਡਾ ਤਾਂ ਸੁਭਾਅ ਬੜਾ ਸੋਹਣਾ ਹੈ ਕਿ ਜਦੋਂ ਫੀਸ ਇੱਕ ਦਫਾ ਦੇ ਦੇ ਸਿਕਿਉਰਿਟੀ ਕਲੀਅਰੈਂਸ ਹੋ ਗਈ ਸਾਰਾ ਕੁਝ ਹੋ ਗਿਆ ਤੇ ਚਲੋ ਦੂਸਰੀ ਵਾਰੀ ਕੁਝ ਉਹਨੂੰ ਫ੍ਰੀ ਮਹੀਨੇ ਵਿੱਚ ਕਮ ਸੇ ਕਮ ਹਾਂ। ਤੇ ਤੁਹਾਡਾ ਕਿੱਥੋਂ ਆਣਾ ਜੀ? ਸਾਡੇ ਇਕੱਠੇ ਆਏ। ਤੁਸੀਂ ਇਕੱਠੇ ਹੀ ਆਏ? ਇਕੱਠੇ ਰਹਿਣ ਵਾਲੇ ਆ। ਅੱਛਾ, ਤੇ ਤੁਸੀਂ ਵੀ ਦੂਸਰੀ ਵਾਰੀ ਇਸੇ ਤਰ੍ਹਾਂ ਪਹਿਲੀ ਵਾਰ ਇਹ ਫਿਰ ਤੁਹਾਨੂੰ ਖਿੱਚ ਕੇ ਲਿਆਏਗਾ ਆ ਜਾ ਯਾਰ ਚੱਲੀ। ਤੇ ਕਿਵੇਂ ਦਾ ਲੱਗਿਆ ਫਿਰ ਪਹਿਲੀ ਵਾਰੀ? ਬਹੁਤ ਵਧੀਆ ਲੱਗਾ ਹੈ, ਪਰ ਤੰਗੀ ਉਹੀ ਹੈ ਜਿਹੜਾ $20 ਦੇਣੇ ਪੈਂਦੇ ਆ, ਇਹ ਨਾ ਦੇਣੇ ਪੈਂਦੇ। ਚਲੋ ਹੁਣ ਆਪਾਂ ਇੱਕ ਮਿੰਟ ਨਾ $20 ਭੁੱਲ ਜਾਂਦੇ ਹਾਂ। ਉਸ ਤੋਂ ਬਾਅਦ ਜਿਹੜੇ ਇੱਥੇ ਚੰਗਾ ਹੈ ਉਹ ਦੱਸੋ ਵੀ ਉਹ ਕੀ ਲੱਗਿਆ ਤੇ ਕਿਵੇਂ ਦਾ ਰੂਹ ਰਾਜ਼ੀ ਹੁੰਦਾ? ਵਧੀਆ ਕੰਮ ਆ ਸਭ ਕੁਝ। ਦੇਖੋ ਜੀ ਪਹਿਲਾਂ ਆਉਂਦੇ ਸੀ ਆਪਾਂ ਡੇਰਾ ਬਾਬਾ ਨਾਨਕ ਦੂਰਬੀਨ ਨਾਲ ਵੇਖ ਕੇ ਚਲੇ ਜਾਂਦੇ ਸੀ। ਹੁਣ ਅਸੀਂ ਖੁਦ ਬਾਬੇ ਨਾਨਕ ਦੇ ਚਰਨਾਂ ਜਾਣ ਕੇ ਬੈਠ ਗਏ ਤੇ ਬਹੁਤ ਵਧੀਆ ਸਕੂਨ ਸਾਨੂੰ ਮਿਲ ਰਿਹਾ ਜਾਨੀ ਕਿ ਇਸ ਕਰਕੇ ਦੁਬਾਰਾ ਆਉਣ ਨੂੰ ਜੀ ਕੀਤਾ ਵਾ। ਫਿਰ ਵੀ ਅਸੀਂ ਦੁਬਾਰਾ ਆਵਾਂਗੇ, ਪਤਾ ਨਹੀਂ ਕਿੰਨੀ ਵਾਰ ਆਵਾਂਗੇ। ਆਉਂਦੇ ਰਹਿਣਾ ਤੇ ਰੱਬ ਤੁਹਾਨੂੰ ਲਿਆਂਦਾ ਰਹੇ ਜੀ। ਆਵਾਂਗੇ ਬਾਰ-ਬਾਰ ਆਵਾਂਗੇ। ਜੇ ਕਦੇ ਗਵਰਨਮੈਂਟ ਮਾਫ ਕਰ ਦੇਵੇ ਤੇ ਸਾਰਾ ਟੱਬਰ ਲੈ ਜਾਏਗੀ। ਇਹ ਜੀ $20 ਤੇ ਜਿਤਨਾ ਬਿਲਕੁਲ ਜਿਹੜੇ ਸਾਡੇ ਵੇਖਣ ਵਾਲੇ ਹਨ ਉਹਨਾਂ ਤੱਕ ਗੱਲ ਅਪੜੇਗੀ ਔਰ ਜ਼ਾਰੀ ਜੀ ਗੱਲ ਹੈ ਸੋਸ਼ਲ ਮੀਡੀਆ ਰਾਹੀਂ ਚੀਜ਼ਾਂ ਅੱਗੇ ਅਪੜਦੀਆਂ ਹਨ। ਪਾਸਪੋਰਟ ਜਿਹੜਾ ਲਾਜ਼ਮੀ ਕੀਤਾ ਇਹ ਵੀ ਥੋੜਾ ਜਿਹਾ ਨਰਮ ਹੋਣਾ ਚਾਹੀਦਾ। ਕੋਈ ਪਾਸਪੋਰਟ ਤਾਂ ਠੀਕ ਹੈ, ਹਰ ਇੱਕ ਦਾ ਪਾਸਪੋਰਟ ਨਹੀਂ ਨਾ ਹੈਗਾ ਘਰ ਵਿੱਚ ਜਿੰਨੇ ਜੀ। ਨਾਲੇ ਹਰ ਇੱਕ ਦਾ ਪਾਸਪੋਰਟ ਤਾਂ ਹੈ ਨਹੀਂ। ਉਹ ਤੇ ਤੁਹਾਡੀ ਹਕੂਮਤ ਵਾਲਾ ਨਾ। ਹਾਂ ਜੀ ਆਪਾਂ ਐਸ ਹਕੂਮਤ ਵਾਲਾ। ਹਰ ਹਕੂਮਤਾਂ ਦੀ ਮਜਬੂਰੀ ਦੇਖੋ ਹੁਣ ਜਿਹੜਾ ਇਸ ਸਾਈਡ ਤੇ ਕਰਨਾ ਹੈ ਜ਼ਾਰੀ ਜੀ ਗੱਲ ਇਹ ਸਾਰਾ ਬਣਾ ਹੈ ਗੁਰਦੁਆਰਾ ਤੁਹਾਡੇ ਲਈ ਹੀ ਬਣਾ ਹੈ ਔਰ ਇਹਦੇ ਵਿੱਚ ਕੀ ਅੱਛਾ ਹੋ ਸਕਦਾ ਹੈ ਉਹ ਇਸ ਸਾਈਡ ਤੋਂ ਜਿਹੜਾ ਹੈ ਉਹ ਇਸ ਸਾਈਡ ਤੋਂ ਕਰਾਓ, ਜਿਹੜਾ ਉਸ ਸਾਈਡ ਤੋਂ ਹੋਣਾ ਉਸ ਸਾਈਡ ਤੋਂ ਕਰਾਓ। ਨਹੀਂ ਇਸ ਸਾਈਡ ਤੇ ਬਹੁਤ ਵਧੀਆ ਚੀਜ਼ ਇਹਨਾਂ ਦੇ ਦਿਨਾਂ ਵਿੱਚ ਚੀਜ਼ ਬਣਾ ਦਿੱਤਾ ਜਾਨੀ ਕਿ ਰਾਵੀ ਦਰਿਆ ਤੇ ਪੁਲ ਬਣਾਉਣਾ ਸੀ ਸਾਲਾਂ ਬਾਅਦ ਹੀ ਟਾਈਮ ਲੱਗਣਾ ਹੈ। ਹਾਂ ਕੁਝ ਮਹੀਨਿਆਂ ਜੀ ਇਹਨਾਂ ਬਣਾ ਦਿੱਤਾ ਵਾ ਤੇ ਇਸ ਤੋਂ ਬਾਅਦ ਕੀ ਹੋ ਸਕਦਾ? ਗੁਰਦੁਆਰਾ ਸਾਹਿਬ ਦੀ ਇਮਾਰਤ ਅਸੀਂ ਦੂਰੋਂ ਵੇਖਦੇ ਸੀ, ਕੋਈ ਇੰਨੀ ਖਾਸ ਨਹੀਂ ਤੇ ਹੁਣ ਤੱਕ ਜਾ ਵੇਖੋ ਜੀ ਇੱਥੇ ਸਵਰਗ ਬਣਿਆ ਪਿਆ ਹੈ। ਹਾਂ। ਅੱਛਾ ਇੱਕ ਹੋਰ ਚੀਜ਼ ਦੱਸਦੇ ਜਾਓ ਸਾਡੇ ਜਿਹੜੇ ਸੁਣਨ ਵਾਲੇ ਹਨ ਲਹਿੰਦੇ ਪੰਜਾਬ ਦੇ ਜਾਂ ਪਾਕਿਸਤਾਨ ਦੇ ਵਿੱਚ ਵਸਦੇ ਲੋਕ ਹਨ ਕਿ ਇਹ ਮਜ਼ਹਬੀ ਲਿਹਾਜ਼ ਨਾਲ ਜਿਹਨੂੰ ਆਪਾਂ ਧਾਰਮਿਕ ਹੈਸੀਅਤ ਉਸ ਦੀ ਕਹਿੰਦੇ ਹਾਂ, ਇਹ ਕਿਤਨਾ ਇੰਪੋਰਟੈਂਸ ਹੈ ਕਰਤਾਰਪੁਰ ਜਿਹੜਾ ਦਰਬਾਰ ਸਾਹਿਬ ਗੁਰਦੁਆਰਾ ਹੈ? ਧਾਰਮਿਕ ਲਿਹਾਜ਼ ਤੇ ਸਿੱਖਾਂ ਵਾਸਤੇ ਤੇ ਸਿੱਖਾਂ ਤੇ ਹਿੰਦੂਆਂ ਦਾ ਸਾਂਝਾ ਜਾਨੀ ਕਿ ਇੱਧਰ ਮੁਸਲਮਾਨਾਂ ਜਿਸ ਤਰ੍ਹਾਂ ਉਹਨਾਂ ਨੇ ਜਦੋਂ ਜੋਤੀ ਜੋਤ ਸਮਾਏ ਆ ਉਹਨਾਂ ਜਦੋਂ ਕਿ ਚੌਕ ਨਾ ਮੁਸਲਮਾਨਾਂ ਨੇ ਕਿਹਾ ਵੀ ਸਾਡਾ ਗੁਰੂ ਆ, ਸਿੱਖਾਂ ਨੇ ਕਿਹਾ ਸਾਡਾ ਗੁਰੂ ਆ ਤੇ ਗੁਰੂ ਸਾਹਿਬ ਦਾ ਸਰੀਰ ਅਲੋਪ ਹੋ ਗਿਆ ਵਾ। ਉਹਨਾਂ ਫਿਰ ਚਾਦਰ ਜਿਹੜੀ ਅੱਧੋ ਅੱਧੀ ਬਣ ਲਈ ਸਿੱਖਾਂ ਨੇ ਆਪਣਾ ਸੰਸਕਾਰ ਕਰਤਾ ਗੁਰਦੁਆਰਾ ਸਾਹਿਬ ਤੇ ਉਹਨਾਂ ਮਜ਼ਾਰ ਬਣਾ ਕੇ ਉੱਥੇ ਯਾਨੀ ਕਿ ਉਹ ਦਫਨ ਕਰਤਾ ਥੱਲੇ ਜਿਹੜੀ ਚਾਦਰ ਸੀ ਉਹਨਾਂ ਜੀ ਦੀ। ਇਸ ਕਰਕੇ ਸਾਰੇ ਦਾ ਸਾਂਝਾ ਹੀ ਹੈ। ਤੇ ਇੱਥੇ ਬਾਬਾ ਗੁਰੂ ਨਾਨਕ ਦੀ ਜਿਹੜੀ ਜ਼ਿੰਦਗੀ ਦੇ ਆਖਰੀ 18 ਸਾਲ ਗੁਜ਼ਰੇ ਹਨ ਉਹਦੇ ਬਾਰੇ ਕੁਝ ਸਾਡੇ ਸੁਣਨ ਨੂੰ ਦੱਸਦੇ ਜਾਓ ਕਿ ਉਹ ਇੱਥੇ ਕੀ ਕਰਦੇ ਸੀ ਔਰ ਉਹਨਾਂ ਦੇ ਇੱਥੇ ਰਹਿਣ ਦਾ ਜਿਹੜਾ ਹਯਾਤੀ ਦਾ ਫਲਸਫਾ ਇੱਥੇ ਜਿੱਥੇ ਅੰਤ ਹੁੰਦਾ ਹੈ ਜਾਂ ਅੱਗੇ ਇੱਕ ਪੂਰੀ ਸਿੱਖੀ ਦੀ ਬੁਨਿਆਦ ਬਣਦੀ ਹੈ ਉਹ ਕੀ ਇੱਕ ਸਾਡੇ ਸੁਣਨ ਨੂੰ ਦੱਸੋ। ਉਹ ਸ਼ੁਰੂ ਤੋਂ ਕਹਿੰਦੇ ਆ ਵੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਉਹਨਾਂ ਨੂੰ ਦੁਨੀਆ ਸਾਰੀ ਇਕੱਠੀ ਕਰਨੀ ਚਾਹੀਦੀ ਆ ਵੀ ਵੇਖੋ ਹੱਥੀਂ ਆਪਣੇ ਕੰਮ ਕਰੋ, ਵੇਰੀ ਕਿਸੇ ਵੱਲ ਵੇਖੋ ਤੇ ਨਾਮ ਜਪੋ, ਨਾਲ ਨਾਮ ਜਪੋ, ਵੰਡ ਵੀ ਛਕੋ ਇੱਕ ਦੂਜੇ ਨੂੰ। ਕੋਈ ਅਮੀਰ ਹੈ ਕੋਈ ਗਰੀਬ ਆ, ਕੋਈ ਗਰੀਬ ਜੇ ਤੁਸੀਂ ਦੇ ਸਕਦੇ ਤੁਹਾਨੂੰ ਕੁਝ ਦਿਓ। ਬਿਲਕੁਲ ਬੜੀ ਸੋਹਣੀ ਗੱਲ। ਤੇ ਥੋੜਾ ਜਿਹਾ ਹੋਰ ਮੈਂ ਇਸ ਗੱਲ ਨੂੰ ਖੋਲ੍ਹਦਾ ਜਾਵਾਂ ਕਿ ਇਹੀ ਉਹ ਥਾਂ ਹੈ, ਇਹੀ ਉਹ ਗੁਰਦੁਆਰਾ ਹੈ। ਇੱਥੇ ਕੋਈ ਆਪ ਕੋਲ ਕੋਈ 17 ਜਾਂ 18 ਏਕੜ
ਇਹਦਾ ਕਨਫਰਮ ਨਹੀਂ ਹੈ ਤਾਰੀਖੀ ਹਵਾਲਿਆਂ ਦੇ ਨਾਲ, ਲੇਕਿਨ ਇੱਥੇ ਇੱਕ ਰੰਧਾਵਾ ਫੈਮਿਲੀ ਸੀ, ਉਹਨਾਂ ਨੇ ਆਪ ਜੀ ਨੂੰ ਇੱਥੇ ਜ਼ਮੀਨ ਜਿਹੜੀ ਸੀ ਉਹ ਸਾਰੀ ਇਹ ਦਿੱਤੀ ਹੋਈ ਸੀ। ਔਰ ਇੱਥੇ ਬਾਬਾ ਗੁਰੂ ਨਾਨਕ ਨੇ ਇਹ ਫਲਸਫਾ ਦਿੱਤਾ, ਜਿਹੜੇ ਸਾਡੇ ਵੀਰ ਨੇ 3 ਪੁਆਇੰਟ ਦਿੱਤੇ ਨੇ। ਇੱਥੇ ਆਪ ਨੇ ਵਾਹੀ ਬੀਜੀ ਕੀਤੀ। ਵਾਹੀ ਬੀਜੀ ਕਿਉਂ ਕੀਤੀ? ਉਹਦਾ ਇੱਕ ਪਿੱਛੇ ਉਹੀ ਫਲਸਫਾ ਸੀ ਕਿ ਜਿਹੜਾ ਉਹਨਾਂ ਨੇ ਫਰਮਾਇਆ ਸੀ ਕਿ ਕਿਰਤ ਕਰੋ, ਮਤਲਬ ਲੋਕਾਂ ਨੂੰ ਦੱਸਿਆ ਸੀ ਨਾ ਵੀ ਹਲਾਲ ਕਰਕੇ ਖਾਓ, ਪ੍ਰੈਕਟੀਕਲੀ ਕਰਕੇ ਵੀ ਖਾਇਆ ਵੀ ਇਹ ਚੀਜ਼ ਹੈ। ਫਿਰ ਉਹ ਜਿਹੜਾ ਕਰਕੇ ਵੀ ਖਾਇਆ, ਉਹਦਾ ਇੱਕ ਤਾਂ ਕਹਿ ਕਿ ਰੱਬ ਦਾ ਨਾਮ ਜਪਿਆ ਕਰੋ, ਕਿ ਜੋ ਤੁਹਾਨੂੰ ਪੈਦਾ ਕਰਨ ਵਾਲਾ ਉਸ ਦਾ ਨਾਮ ਜਪੋ। ਫਿਰ ਇਹ ਹੈ ਕਿ ਇਹਨੂੰ ਵੰਡ ਕੇ ਖਾਓ। ਹੁਣ ਇਹ ਨਹੀਂ ਕਿ ਇੱਕ ਬੰਦਾ ਜਿਹੜਾ ਕੋਈ ਕਮਾਏਗਾ ਉਹ ਆਪ ਦੇ ਹੀ ਢਿੱਡ ਦੇ ਵਿੱਚ ਪਾ ਲਏਗਾ। ਇਸ ਤਰੀਕੇ ਨਾਲ ਫਿਰ ਉਹ ਸੁਸਾਇਟੀ ਚੱਲ ਨਹੀਂ ਸਕਦੀ। ਜਿਹੜੇ ਮਾੜੇ ਹਨ ਉਹ ਫਿਰ ਤੁਹਾਡੇ ਲੈਵਲ ਤੇ ਨਹੀਂ ਆ ਸਕਦੇ, ਉਹ ਖਾ ਪੀ ਨਹੀਂ ਸਕਦੇ। ਸੋ ਮਾੜੇਪਨ ਨੂੰ ਇਕੁਅਲ ਲੈਵਲ ਤੇ ਲਿਆਉਣ ਵਾਸਤੇ ਇੱਕ ਮਾਸ਼ਰਤੀ ਜਿਹੜਾ ਸਿਸਟਮ ਦਿੱਤਾ ਬਾਬਾ ਗੁਰੂ ਨਾਨਕ ਨੂੰ, ਇਹ 3 ਪੁਆਇੰਟ ਦਿੱਤੇ ਸੀ ਔਰ ਉਹ ਇਹੀ ਥਾਂ ਸੀ। ਹਾਂਜੀ, ਇਸੇ ਥਾਂ ਤੇ ਦਿੱਤੇ, ਇਵੇਂ ਹੀ ਹੈ ਭਾਜੀ, ਉਪਦੇਸ਼ ਇਸੇ ਜਗ੍ਹਾ ਤੇ ਦਿੱਤਾ, ਇਸੇ ਹੀ ਜਗ੍ਹਾ ਤੇ ਦਿੱਤਾ। ਤੇ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਜੇ ਕੁਝ ਹੋਰ ਕਹਿਣਾ ਚਾਹੁੰਦੇ ਹੋ ਪਾਕਿਸਤਾਨੀ ਸਰਕਾਰ ਨੂੰ, ਜਿਹਦੇ ਤੁਹਾਡੇ ਕੋਲ ਸ਼ੌਕ ਪੈਦਾ ਹੋਵੇ ਤੇ ਉਹ ਦੱਸੋ। ਸਰਕਾਰ ਨੇ ਤੇ ਬਹੁਤ ਵਧੀਆ ਕੀਤਾ, ਜਿਹੜਾ ਖੋਲ੍ਹਤਾ ਇਮਰਾਨ ਖਾਨ ਉਹਨਾਂ ਨੇ ਲਾਂਘਾ ਖੋਲ੍ਹਿਆ। ਕੁਝ ਸਿੱਧੂ ਸਾਹਿਬ ਦੀ ਬਦੌਲਤ ਕੋਈ ਇਮਰਾਨ ਸਾਹਿਬ ਇਹਨਾਂ ਨੇ ਲਾਂਘਾ ਖੋਲ੍ਹਿਆ। ਬਸ ਪਹਿਲਾਂ ਇੰਨੇ ਚਿਰ ਦੀਆਂ ਸਰਕਾਰਾਂ ਕਰਦੀਆਂ ਸੀ, ਨਹੀਂ ਖੋਲ੍ਹ ਕੇ ਰਾਜੀ ਹੈਗੇ ਕੋਈ। ਹਾਂ ਹਾਂ, ਸਾਡੀ ਸੈਂਟਰ ਸਰਕਾਰ ਵੀ ਨਹੀਂ ਚਾਹੁੰਦੀ ਵੀ ਲਾਂਘਾ ਖੁੱਲੇ, ਜੋ ਕਿ ਇਹਨਾਂ ਦੇ ਇਮਰਾਨ ਖਾਨ ਤੇ ਸਿੱਧੂ ਸਾਹਿਬ ਨੇ ਕੀਤਾ ਵਾ। ਫਿਰ ਲਾਂਘਾ ਖੁੱਲ ਗਿਆ ਤੇ ਦਰਸ਼ਨ ਕਰਨ ਇੱਥੇ ਪੈ ਗਏ। ਅੱਛਾ, ਉਹਦੇ ਵਿੱਚ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਜਦੋਂ ਨਵਜੋਤ ਸਿੰਘ ਸਿੱਧੂ ਤੇ ਇੱਥੇ ਕਮਰਜੀਤ ਬਾਜਵਾ, ਇਮਰਾਨ ਖਾਨ ਦੀ ਜਦੋਂ ਤਕਰੀਬ ਅਲਮਬਰਦਾਰੀ ਹੁੰਦੀ ਉਸ ਤੇ ਆਂਦਾ ਹੈ, ਤੇ ਬਜਾਏ ਕਿ ਇੰਡੀਅਨ ਮੀਡੀਆ ਜਾਂ ਜਿਹਨੂੰ ਅਸੀਂ ਹਿੰਦੀ ਮੀਡੀਆ ਕਹਿੰਦੇ ਆ, ਉਹ ਕਿ ਉਸ ਨੂੰ ਪ੍ਰਮੋਟ ਕਰਦਾ, ਉਹਨਾਂ ਬਹੁਤ ਮੁਖਾਲਫਤ ਕੀਤੀ ਹੈ। ਯਾਨੀ ਕਿ ਇਹਨਾਂ ਨੂੰ ਇਹ ਨਹੀਂ ਚਾਹਿਆ ਵੀ ਇਹ ਚੰਗਾ ਕੀਤਾ। ਵੀ ਅਸੀਂ ਸਾਰੇ ਲੋਕ ਆਮ ਇਹਨੂੰ ਕਹਿੰਦੇ ਵੀ ਸਿੱਧੂ ਸਾਹਿਬ ਨੇ ਜੋ ਕੀਤਾ, ਸਿੱਧੂ ਸਾਹਿਬ ਨੇ ਕੀਤਾ, ਇਮਰਾਨ ਸਾਹਿਬ ਨੇ ਕੀਤਾ। ਜਿਹੜੇ ਇਹਨਾਂ ਨੂੰ ਨਹੀਂ ਚਾਹੁਣ ਵਾਲੇ ਲੋਕ, ਉਹ ਨਹੀਂ ਚਾਹੁੰਦੇ ਵੀ ਉਹ ਆਂਦੇ ਇਹਨਾਂ ਗਲਤ ਕੀਤਾ, ਜੱਫੀ ਪਾਈ ਆ ਫਲਾਣ ਕੇ, ਇਹ ਗਲਤ ਕੀਤਾ ਇਹਨਾਂ ਨੇ, ਇਹ ਦੇਸ਼ ਧਰੋਹੀ ਆ, ਇਹ ਤੇ ਦੇਸ਼ ਧਰੋਹੀ ਦਾ ਮੁਕੱਦਮਾ ਚਲਾਇਆ ਜਾਵੇ। ਪਰ ਨਹੀਂ, ਉਹ ਕੁਛ ਨਹੀਂ ਹੋਇਆ, ਉਹਨਾਂ ਬਹੁਤ ਵਧੀਆ ਕੀਤਾ। ਇੱਥੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਕਿ ਜਿਹੜੀ ਦੇਸ਼ ਦਰੋਹੀ ਹੈ ਉਹ ਕਿ ਇਹੀ ਹੈ ਕਿ ਤੁਸੀਂ ਨਫ਼ਰਤ ਦੀਆਂ ਦੀਵਾਰਾਂ ਜਿਹੜੀਆਂ ਨੂੰ ਖੜੀਆਂ ਕਰਕੇ ਰੱਖੋ ਔਰ ਤੁਸੀਂ ਲੜਦੇ ਰਹੋ। ਪਹਿਲੇ 72 ਸਾਲ ਤੁਸੀਂ ਲੜੇ ਹੋ, ਦੋਨੋਂ ਮੁਲਕਾਂ ਨੂੰ ਦੀ ਗਰੀਬੀ ਦੇ ਵਿੱਚ ਤੁਸੀਂ ਵਾਧਾ ਕੀਤਾ, ਔਰ ਉਹ ਤੁਸੀਂ ਅੱਗੇ ਹੀ ਇਹਨਾਂ ਦੀ ਭੁੱਖ ਦਾ ਜਿਹੜਾ ਹੈ ਉਹ ਸਾਰਾ ਬਜਟ ਲੈ ਕੇ ਤੇ ਹਥਿਆਰਾਂ ਤੇ ਲਾਉਂਦੇ ਰਹੋ। ਤੇ ਇਹ ਆਏਗਾ, ਹੋਸ਼ ਆਏਗਾ ਦੋਨੋਂ ਖਿੱਤਿਆਂ ਦੇ ਲੋਕਾਂ ਨੂੰ, ਔਰ ਇੱਕ ਦਿਨ ਇਹ ਖੁਸ਼ਹਾਲ ਹੋਣਗੇ, ਹੌਲੀ ਹੌਲੀ ਆਏਗਾ। ਆਪੇ ਬਾਬਾ ਨਾਨਕ ਦੀ ਮਿਹਰ ਕਰੇਗਾ, ਇਹਨਾਂ ਦੇ ਆਪੇ ਸਹੀ ਹੋ ਜਾਣਾ ਸਭ। ਔਰ ਇਹ ਅਸੀਂ ਦੁਆ ਕਰਦੇ ਹਾਂ ਕਿ ਜੀ ਇਹ ਸੈਂਟਰਲ ਪੁਆਇੰਟ ਬਣੇ ਇਸ ਖਿੱਤੇ ਦੇ ਅਮਨ ਵਾਸਤੇ, ਔਰ ਇਸ ਖਿੱਤੇ ਦੇ ਵਿੱਚ ਅਮਨ ਆਵੇ। ਬਹੁਤ ਸ਼ੁਕਰੀਆ ਜੀ, ਤੁਸੀਂ ਗੱਲ